ਇੱਥੋਂ ਆ ਕੇ ਪੁੱਤਰ ਅਸੀਂ ਬੜੇ ਖੱਜਲ ਹੋਏ। ਜ਼ੋਹਰ ਵਾਲੋਂ ਅਸੀਂ ਫਿਰ ਨਿਕਲ ਗਏ ਬਾਰੇ। ਬਾਹਰ ਵੱਲ ਰਹੇ 6 ਮਹੀਨੇ ਖੱਜਲ ਖਰਾਬ ਹੁੰਦੇ, ਉਹ ਤਾਂ ਪਿਆਰ ਹੀ ਨਹੀਂ ਹਨ ਲੱਗਦੇ। ਤਕਲੀਫਾਂ ਬੜੀਆਂ ਵੇਖੀ ਉਹ ਚੀਜ਼ਾਂ ਪੁੱਤਰਾ ਖਾ ਜਿਹੜੀਆਂ ਤੁਹਾਨੂੰ ਛਡਾਈਏ ਤੇ ਤੁਸੀਂ ਵੇਖੀਏ ਨਹੀਂ ਹੋਣੀਆਂ ਖਾ ਕੇ, ਸਮਝ ਗਏ। ਭੁੱਖ ਦੀ ਗੱਲ ਕਰ ਰਿਹਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम तमाम ਦੋਸਤਾਂ ਨੂੰ ਆਪਣੇ YouTube ਚੈਨਲ ਤੇ ਅਸੀਂ ਵੈਲਕਮ ਕਹਿੰਦੇ ਹਾਂ ਔਰ ਤੁਹਾਡਾ ਸ਼ੁਕਰੀਆ ਅਦਾ ਕਰਨੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਟਿਊਨ ਕੀਤਾ। ਦੋਸਤੋ, ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਦਰਮਾਨ, ਜਿਹੜਾ ਕਿ ਇਸ ਵਕਤ ਇੱਕ ਕਸਬੇ ਦੀ ਹਸੀਅਤ ਇਖਤਿਆਰ ਕਰ ਗਿਆ ਹੈ। ਇਹ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਔਰ ਸਾਡੀ ਵੀਡੀਓ ਦਾ ਇੰਤਖਾਬ ਨੇ ਸੈयद ਮੁਖਤਾਰ ਹਸੈਨ ਸ਼ਾਹ ਸਾਹਿਬ। ਸੈयद ਮੁਖਤਾਰ ਹਸੈਨ ਸ਼ਾਹ ਸਾਹਿਬ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ, ਬਡਿਆਲ ਸਈਦਾ, ਜਿਹੜਾ ਕਿ ਤਹਿਸੀਲ ਨਵਾਂ ਸ਼ਹਿਰ ਔਰ ਜ਼ਿਲ੍ਹਾ ਜੰਮੂ ਦੇ ਵਿੱਚ ਮੌਜੂਦ ਸੀ। ਦੋਸਤੋ, ਸਾਡਾ ਚੈਨਲ ਉਹਨਾਂ ਬਜ਼ੁਰਗਾਂ ਨੂੰ ਤੁਹਾਡੇ ਰੂਬਰੂ ਲੈ ਕੇ ਆਉਂਦਾ ਹੈ ਕਿ ਜਿਨ੍ਹਾਂ ਨੇ ਇੱਕ ਬੱਚੇ ਦੀ ਹਸੀਅਤ ਨਾਲ ਜਾਂ ਲੜਕਪਨ ਦੇ ਵਿੱਚ ਉਹ 47 ਦੀ ਵੰਡ ਦਾ ਜਿਹੜਾ ਮੰਜ਼ਰ ਸੀ ਉਹ ਆਪਣੇ ਜਿਸਮ 'ਤੇ ਹੰਢਾਇਆ। ਉਹਨਾਂ ਕੀ ਆਪਣੀ ਅੱਖੀ ਦੇਖਿਆ, ਆਪਣੀ ਕੰਨੀ ਕੀ ਸੁਣਿਆ, ਉਹ ਅਸੀਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ। ਅਤੇ ਉਸ ਤੋਂ ਪਹਿਲੇ ਕਿ ਅਸੀਂ ਵੀਡੀਓ ਦਾ ਗੁਫ਼ਤਗੂ ਦਾ ਮਹਿਫਲ ਦਾ ਆਗਾਜ਼ ਕਰੀਏ, ਅਸੀਂ ਤਮਾਮ ਦੋਸਤਾਂ ਦੇ ਅੱਗੇ ਗੁਜ਼ਾਰਿਸ਼ ਕਰਾਂਗੇ ਕਿ ਅਗਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਡਾ ਹੌਸਲਾ ਵਧੇ। ਅਤੇ ਜਿਨ੍ਹਾਂ ਦੋਸਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਅਸੀਂ ਉਹਨਾਂ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਨੇ ਹਾਂ। वालेकुम सलाम। बिस्मिल्लाह। ठीक है। ठीक है बेटा, सेहत हुण वक्त के हिसाब नाल सही है। तुर फिर लेने माड़ा चंगा अंदर बाहर। उम्र मेरी हो गई 80-85 साल। मेरा नाम सैयद मुख्तार हुसैन। ਅੱਛਾ ਅੱਛਾ ਜੀ, ਸਾਨੂੰ ਦੱਸੋ ਜਰਾ ਕਿ ਉਸ ਵਕਤ 47 ਵੇਲੇ ਜਦੋਂ 7-8 ਸਾਲ ਦੀ ਤੁਹਾਡੀ ਉਮਰ ਸੀ, ਹਾਂਜੀ, ਤੇ ਕਿੰਨਾ ਕੁਛ ਯਾਦ ਆ ਤੁਹਾਨੂੰ ਆਪਣੇ ਪੁਰਾਣੇ ਪਿੰਡ ਦਾ? ਪੁਰਾਣਾ ਪਿੰਡ ਸਾਡਾ ਜਿਹੜਾ ਜੀ ਉਹਦੇ ਛੱਪੜ ਸੀ। ਹਾਂ, ਨਾਂ ਕੀ ਸੀ ਪਿੰਡ ਦਾ? ਬਡਿਆਲ ਸਈਦਾ। ਬਡਿਆਲ ਸਈਦਾ। ਹਾਂ। ਅੱਛਾ। ਨਹਿਰੀ ਪਾਣੀ ਲੱਗਦਾ ਸੀ ਸਾਡੇ। ਅੱਛਾ। ਮੁੰਜੀਆਂ ਹੁੰਦੀਆਂ ਹਨ, ਸੁਪਰ ਬਾਸਪਤੀਆਂ। ਅੱਛਾ। ਇੱਧਰੋਂ ਲੋਕੀ ਵਾਢੀਆਂ ਕਰਨ ਜਾਂਦੇ ਹਨ, ਹਾਂਡੀਆਂ ਕਰਨ। ਗੁਰਬਤ ਬੜੀ ਸੀ ਉਦੋਂ। ਤੇ ਕਿਹੜੀ ਤਹਿਸੀਲ ਦੇ ਵਿੱਚ ਸੀ? ਨਵੇਂ ਸ਼ਹਿਰ 'ਚ। ਤਹਿਸੀਲ ਨਵਾਂ ਸ਼ਹਿਰ, ਜ਼ਿਲ੍ਹਾ ਜੰਮੂ। ਹਾਂ। ਠੀਕ ਹੈ। ਅੱਛਾ, ਤੇ ਯਾਨੀ ਕਿ ਤੁਹਾਡਾ ਪਿੰਡ ਬੜਾ ਖੁਸ਼ਹਾਲ ਪਿੰਡ ਸੀ, ਨਹਿਰੀ ਪਿੰਡ ਸੀ? ਨਹਿਰੀ ਪਿੰਡ ਸੀ ਸਾਡਾ। ਤੇ ਸਾਡੇ ਜਿਹੜੇ ਲੋਕ ਸਨ ਨਾ ਸਾਡੀ ਬਰਾਦਰੀ ਦੇ, ਉਹ ਸਭ ਮੁਲਾਜ਼ਮ ਸਨ। ਕੋਈ DSP, ਕੋਈ SP, ਕੋਈ ਇੰਸਪੈਕਟਰ, ਮਤਲਬ ਮੁਲਾਜ਼ਮ ਪੇਸ਼ਾ ਲੋਕ ਸਨ। ਪੜ੍ਹੇ ਲਿਖੇ ਦੇ ਲੋਕ ਸਨ। ਤੇ ਕਿੰਨਾ ਕੁ ਵੱਡਾ ਪਿੰਡ ਸੀ? ਪਿੰਡ ਨਵੇਂ ਪਿੰਡ ਸੀ ਜੀ। ਨਵੇਂ ਪਿੰਡ ਸੀ। ਹਾਂ। ਕਿੰਨੇ ਕੁ ਘਰ ਹੋਣਗੇ ਪਿੰਡ 'ਚ? ਤੁਸੀਂ ਹਿਸਾਬ ਲਾ ਲਓ ਵੀ 3 ਲੰਬੜਦਾਰ ਸਨ ਉੱਥੇ, 2 ਜਾਂ 3, ਇਹ ਮੈਨੂੰ ਯਾਦ ਹੈ। ਕਿਸੇ ਦਾ ਨਾਂ ਯਾਦ ਹੈ ਲੰਬੜਦਾਰ ਦਾ? ਨਹੀਂ। ਇੱਕ ਤਾਂ ਮੇਰਾ ਮਾਮਾ ਹੀ ਸੀ, ਉਹ ਵੀ ਫੌਤ ਹੋ ਗਏ ਦੇ ਨੇ ਇੱਧਰ ਆ ਕੇ। ਉਹਨਾਂ ਦਾ ਕੀ ਨਾਂ ਸੀ? ਸੈयद ਸਰਦਾਰ ਹੁਸੈਨ ਸ਼ਾਹ। ਸੈयद ਸਰਦਾਰ ਹੁਸੈਨ ਸ਼ਾਹ। ਹਾਂ। ਅਤੇ ਇੱਕ ਹੋਰ ਸੀ। ਬਹਰਹਾਲ ਮੈਨੂੰ ਇੰਨੀ ਹੋਸ਼ ਨਹੀਂ ਜਿਹੜੀ ਹੈ ਨਾ ਗੱਲ ਮੇਰੇ ਹਿਸਾਬ 'ਚੋਂ ਮੈਂ ਤੁਹਾਨੂੰ ਦੱਸਣਾ। ਫਿਰ ਜਦੋਂ ਅਸੀਂ ਉੱਧਰੋਂ ਨੱਸੇ ਭੱਜੇ ਨਾ 47 'ਚ, ਫਿਰ ਇੱਕ ਵਾਰੀ ਸਾਡੇ ਵੱਡਿਆਂ ਨੇ ਸਾਨ ਕਰਕੇ ਖਾ ਲਿਆ ਉੱਥੇ। ਸਾਨ ਸਮਝਦੇ ਹੋ? ਸੰਡਾ। ਸੰਡਾ ਜਾਂ ਢੱਗਾ ਸਮਝ ਲਓ। ਉਹ ਫਿਰ ਸਾਨੂੰ ਹੁਕਮ ਦੇ ਦਿੱਤਾ ਰਾਜੇ ਨੇ। ਰਾਜੇ ਦੀ ਘੁੰਮ ਸੀ ਉਦੋਂ। ਹਰੀ ਸਿੰਘ ਦੀ। ਆਹ, ਫਿਰ ਸਾਨੂੰ ਪਿੰਡ ਨੂੰ ਅੱਗ ਲਾ ਦਿਓ। ਅੱਛਾ। ਉਹ ਫਿਰ ਉਦੋਂ ਦੇ ਨੱਸੇ ਭੱਜੇ ਦੇ, ਕੁਛ ਇੱਧਰ ਆ ਗਏ, ਕੁਛ ਅੱਗੇ ਪਿੱਛੇ ਹੋ ਗਏ। ਉਹ ਫਿਰ ਕੁਛ ਵਾਪਸ ਚਲੇ ਗਏ ਉੱਥੇ, ਕੋਈ ਨਹੀਂ ਗਏ ਉਦੋਂ ਦੇ ਆਏ ਦੇ। ਫਿਰ ਜਦੋਂ 47 'ਚ ਅਸੀਂ ਇੱਧਰ ਆਏ ਹਾਂ ਨਾ, ਮੈਨੂੰ ਇਹ ਪਤਾ ਵੀ ਮੈਂ ਇੱਕੋ ਹੀ ਕਮੀਜ਼ ਹੁੰਦੀ ਸੀ ਪਾਈ ਦੀ, ਇੱਥੋਂ ਸਿੱਧਾ ਗੋਡਿਆਂ ਸਿੱਧਾ। ਅਤੇ ਗੁਰਬਤ ਦਾ ਆਲਮ ਸੀ ਉਦੋਂ।
ਤੇ ਇਹੋ ਹੀ ਕਿਤੇ ਖਾਣ ਪੀਣ ਦੀ ਵੀ ਉਹੋ ਜਿਹੀ ਕੋਈ ਨਹੀਂ ਸੀ ਖੁਸ਼ਹਾਲੀ ਵੀ ਸਾਡੇ ਤੇ ਚਲੋ ਹੈ ਸੀ ਉੱਥੇ। ਬਹਰਹਾਲ ਇਹ ਜਿਹੜੀਆਂ ਨੇ ਨਾ ਕਣਕਾਂ ਛਣਕਾਂ ਉਰਾਂ ਪਰਾਂ ਇਹ ਘੱਟ ਹੁੰਦੀਆਂ ਹਨ, ਬਾਜਰੇ ਜਵਾਰਾਂ ਹੈ ਜੀ, ਅਤੇ ਮੁੰਜੀ ਸਾਡੇ ਹੁੰਦੀ ਸੀ, ਉਹ ਖਾ ਪੀ ਕੇ ਗੁਜ਼ਾਰਾ ਕਰਨਾ। ਫਿਰ ਇੱਧਰ ਆ ਕੇ ਬੜੀਆਂ ਤਕਲੀਫਾਂ ਪੁੱਤਰ ਵੇਖੀਆਂ ਨੇ, ਇੱਧਰ ਆ ਕੇ ਤਾਂ ਫਿਰ ਬੜੀਆਂ ਪਰੇਸ਼ਾਨੀਆਂ ਵੇਖੀਆਂ ਅਸੀਂ। ਤੁਸੀਂ ਇੱਥੇ ਆਏ ਹੋ ਐਸੇ ਪਿੰਡ ਜੀ? ਇੱਥੋਂ ਨਹੀਂ, ਉੱਥੋਂ ਸਿੱਧੇ ਅਸੀਂ ਇੱਥੇ ਹੀ ਆਏ ਹਾਂ। ਉਹ ਉਸ ਮੁਹੱਲੇ ਰਹਿੰਦੇ ਸੀ ਅਸੀਂ, ਲੈਂਦੇ ਮੁਹੱਲੇ। ਕਿਹੜਾ ਪਿੰਡ ਜੀ? ਦਰਮਾਨ। ਦਰਮਾਨ। ਇਸ ਦਰਮਾਨ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਸ ਦਰਮਾਨ ਦੇ ਆਲੇ ਦੁਆਲੇ ਗਰਮੋਲਾ ਹੈ, ਨਵਾਂ ਪਿੰਡ ਹੈ, ਨੱਕੀਏ, ਟਾਂਡਾ, ਜਿਹੜਾ ਪਿੰਡ ਦੱਸਿਆ ਕੋਟ ਵਾਲਾ ਕੋਟ, ਇਹੀ ਪਿੰਡ ਨੇ ਆਲੇ ਦੁਆਲੇ। ਤੇ ਉਸ ਪਿੰਡ ਵਿੱਚ ਕੋਈ ਮਸਜਿਦ ਵੀ ਸੀ ਉਸ ਟਾਈਮ? ਆਹੋ ਜੋ ਹੈ ਸੀ ਮਸਜਿਦ, ਮਸਜਿਦ ਵੀ ਹੈ ਸੀ, ਇਮਾਮ ਕੋਟ ਵੀ ਹੈ ਸੀ। ਇਮਾਮ ਬਾਰਗਾ ਵੀ ਹੈ ਸੀ? ਹਾਂ, ਉਸ ਦੌਰ ਦੇ ਵਿੱਚ ਇਮਾਮ ਬਾਰਗਾ ਵੀ ਹੈ ਸੀ। ਹਾਂ। ਤੇ ਕੋਈ ਮੌਲਵੀ ਸਾਹਿਬ ਦਾ ਨਾਂ ਯਾਦ ਹੈ? ਨਹੀਂ। ਮੇਲਾ ਹੁੰਦਾ ਸੀ ਪਿੰਡ 'ਚ ਕੋਈ? ਮੇਲਾ ਪਿੰਡ 'ਚ ਨਹੀਂ ਸੀ ਕੋਈ ਵੇਖਿਆ ਵੈਸਾ, ਤੇ ਉਹਦਾ ਨਾਲ ਹੁੰਦਾ ਸੀ ਕਜਿਆਲ ਪਿੰਡ, ਕਜਿਆਲ ਸ਼ਹੀਦਾਂ ਦਾ ਪਿੰਡ। ਹਾਂ, ਉੱਥੇ ਹੁੰਦਾ ਸੀ, ਉਹ ਵੀ ਸਾਡੀ ਬਰਾਦਰੀ ਦੇ ਲੋਕ ਸਨ, ਤੇ ਉਹ ਕਰਾਉਂਦੇ ਰਹੇ ਨੇ, ਉਹ ਬੜਾ ਮਸ਼ਹੂਰ ਮੇਲਾ ਸੀ। ਪਹਿਲੇ ਕਦੇ ਮੌਕਾ ਨਹੀਂ ਮਿਲਿਆ ਬਾਬਾ ਚੰਬਲਿਆਲ ਦਾ ਕਿਤੇ ਆ ਕੇ ਮੇਲਾ ਦੇਖਣ ਦਾ 47 ਤੋਂ ਪਹਿਲੇ? ਨਹੀਂ, 47 ਤੋਂ ਪਹਿਲੇ ਮੈਂ ਦੱਸਿਆ ਵੀ ਹੈ ਹੀ ਬੱਚਾ, ਮੈਂ 8-9 ਸਾਲ ਦਾ, ਤੇ ਇੱਧਰ ਆ ਕੇ ਫਿਰ ਵੇਖਿਆ ਕਈ ਵਾਰੀ। ਅੱਛਾ। ਹਾਂ। ਤੇ ਕਿਹੜੇ ਪਿੰਡ ਨਾਨਕੇ ਨੇ ਆਪਣੇ? ਨਾਨਕੇ? ਜੀ ਜੀ। ਉਹੀ ਦੱਸਿਆ, ਉੱਥੇ ਹੀ ਵਡਿਆਲ ਸ਼ਹੀਦਾਂ ਦੇ, ਉੱਥੇ ਹੀ ਨਾਨਕੇ ਨੇ ਮੇਰੇ। ਨਾਨਕੇ ਵੀ ਉੱਥੇ? ਨਾਨਕੇ ਵੀ ਉੱਥੇ ਹੀ। ਠੀਕ ਹੈ, ਸਹੀ। ਤੇ ਕੋਈ ਉਧਰ ਦਾ ਕੋਈ ਸ਼ਹਿਰ ਦੇਖਿਆ ਦਾ, ਤਹਿਸੀਲ ਨਵਾਂ ਸ਼ਹਿਰ ਜਾਂ ਜੰਮੂ? ਵੇਖਿਆ ਦਾ, ਜੰਮੂ ਵੀ ਵੇਖਿਆ ਦਾ। ਅੱਛਾ। ਬਚਪਨ 'ਚ ਹੀ। 47 ਤੋਂ ਪਹਿਲੇ? ਹਾਂ, ਜੰਮੂ ਵੀ ਵੇਖਿਆ ਦਾ, ਬੜਾ ਉੱਚਾ ਚੜ੍ਹ ਕੇ ਜਾਣਾ ਪੈਂਦਾ। ਤੇ ਸਾਂਬਾ ਵੀ ਵੇਖਿਆ ਦਾ, ਨਵਾਂ ਸ਼ਹਿਰ ਵੀ ਵੇਖਿਆ ਦਾ। ਪਰ ਬਚਪਨ 'ਚ ਹੀ ਹੈ ਨਾ, ਕਿਸੇ ਦੇ ਨਾਲ ਟੁਰ ਗਏ ਤੇ ਹਾਂਜੀ। ਉਹੋ ਜਿਹੀ ਹਿਸਾਬ ਕਿਤਾਬ ਕੋਈ ਨਹੀਂ। ਹੋਸ਼ ਨਹੀਂ ਹੈ। ਹਾਂ। ਤੇ ਕਿਹੜੇ ਪੈਸੇ ਚੱਲਦੇ ਹਾਂ ਉਦੋਂ? ਉਦੋਂ ਇਹੋ ਹੀ ਪੈਸੇ ਚੱਲਦੇ ਹੁਣ, ਦਮੜੀਆਂ ਦੁਮੜੀਆਂ ਤੇ ਉਰਾਂ ਪਰਾਂ ਹਿੰਦੂਆਂ ਵਾਲੇ ਪੈਸੇ ਹੀ। ਇੱਧਰ ਆ ਕੇ ਵੀ ਉਹੀ ਚੱਲਦੇ ਰਹੇ ਨੇ ਫਿਰ ਵਾਹਵਾ। ਚੱਲ ਜਾਂਦੇ ਰਹੇ। ਉਹ ਫਿਰ ਬਾਅਦ 'ਚ ਨਿਕਲੇ ਨੇ ਬਾਬੇ ਕਾਜ਼ੇ ਆਜ਼ਮ ਦੇ ਪੈਸੇ। ਅੱਛਾ। ਹਾਂ। ਤੇ ਵਾਈ ਸ਼ਾਹੀ ਵੀ ਰੱਖੀ ਦੀ ਸੀ ਬਾਪੂ ਹੋਰਾਂ ਉੱਥੇ ਕੋਈ ਉਧਰ? ਹਾਂਜੀ। ਨਹੀਂ ਨਹੀਂ, ਤੁਹਾਡੀ ਵਾਈ ਨਹੀਂ? ਅਸੀਂ ਦੱਸਿਆ ਤੁਹਾਨੂੰ ਵੀ ਸਾਡਾ ਖਾਨਦਾਨ ਜਿੰਨਾ ਸੀ ਸਭ ਮੁਲਾਜ਼ਮ ਪੇਸ਼ਾ ਸਨ, ਪੜ੍ਹੇ ਲਿਖੇ ਦੇ ਹਨ। ਵਾਈ ਲੋਕੀ ਦੂਸਰੇ ਕਰਦੇ ਹਨ, ਸਾਡੇ 'ਚ ਕੋਈ ਨਹੀਂ ਸੀ ਕਰਦਾ। ਇਹ ਬੜੀ ਪਰੇਸ਼ਾਨੀ ਹੁੰਦੀ ਹੈ ਜਿਹੜੀ ਪਾਣੀ ਦੀ ਪਰੇਸ਼ਾਨੀ, ਤੁਹਾਨੂੰ ਕੋਈ ਨਹੀਂ ਸੀ? ਕੋਈ ਨਹਿਰੀ ਪਾਣੀ ਸੀ ਸਾਨੂੰ, ਉਸ ਵਕਤ ਦੀ ਗੱਲ ਮੈਂ ਸੁਣਾਉਣਾ। ਨਹਿਰੀ ਪਾਣੀ ਸਾਡੇ ਕੋਲ ਦੀ ਨਹਿਰ। ਪੀਣ ਵਾਸਤੇ ਕਿੱਥੋਂ ਇਸਤੇਮਾਲ ਕਰਦੇ ਜੀ? ਪੀਣ ਵਾਸਤੇ ਵੀ ਇਸ ਤਰ੍ਹਾਂ ਹੁੰਦੇ ਸਨ, ਰਾਜਿਆਂ ਦੇ ਖੂਹ, ਰਾਜਿਆਂ ਦੇ, ਉੱਥੋਂ ਪਾਣੀ ਲਿਆਉਣਾ। ਉਹ ਉਸ ਵਕਤ ਦੀਆਂ ਗੱਲਾਂ ਨੇ, ਬੁੱਢੀਆਂ ਨੇ ਘੜੇ ਭਰ ਕੇ ਸਿਰਾਂ 'ਤੇ ਚੁੱਕ ਲੈਣੇ, ਇੱਕ ਇੱਕ ਦੋ ਦੋ ਲੈ ਆਉਣੇ। ਤੇ ਨਹਾਉਣ ਧੋਣ ਲਈ ਤੇ ਕੱਪੜਿਆਂ ਲਈ ਉਹ ਨਹਿਰ। ਸਾਬਣ ਹੁੰਦਾ ਸੀ ਉਦੋਂ? ਸਾਬਣ ਨਹੀਂ। ਗੱਲ ਨਾ, ਕੱਪੜੇ ਧੋਂਦੇ ਰਹੇ ਨੇ। ਐਸੇ ਤਰ੍ਹਾਂ ਹੀ ਗੁਜ਼ਾਰਾ ਸਾਡੇ ਇੱਧਰ ਆਇਆ ਨਾ ਜਦੋਂ ਅਸੀਂ, ਉੱਧਰ ਦਾ ਨਹੀਂ ਮੈਨੂੰ ਹੋਸ਼ ਵੀ ਕਦੇ ਨਾ ਧੋਂਦੇ ਰਹੇ ਨੇ। ਇੱਧਰ ਕਲਰ ਹੁੰਦਾ ਸੀ ਚਿੱਟਾ ਜਿਹਾ, ਪੈਲੀਆਂ 'ਚ ਕਲਰਾਂ 'ਚ ਬੜਾ ਹੁੰਦਾ ਸੀ, ਤੇ ਕੱਪੜੇ ਬੁੱਢੀਆਂ ਨੇ ਭਿਉਂ ਲੈਣੇ ਤੇ ਉਹਦੇ ਉੱਤੇ ਆਉਂ ਫੇਰਨੇ, ਤੇ ਉੱਥੇ ਛੱਪੜੀਆਂ ਵੀ ਬਾਹਰ ਹੁੰਦੀਆਂ ਹਨ ਬੜੀਆਂ, ਉਹਦੇ 'ਤੇ ਆਉਂ ਕੁੱਟ ਕੇ ਤੇ ਫੰਡ ਕੇ ਧੋ ਲੈਣੇ, ਛੱਪੜੀ 'ਚ ਤਰ ਲੈਣੇ। ਚਾਹ ਹੁੰਦੀ ਉਸ ਟਾਈਮ? ਅੱਜ ਕੱਲ੍ਹ ਚਾਹ ਪੀਂਦੇ ਨੇ? ਨਹੀਂ, ਕੋਈ ਚਾਹ ਸ਼ਾਹ ਨਹੀਂ ਸੀ ਸਾਡੇ ਦੌਰ 'ਚ। ਇਹ ਹੁੰਦਾ ਸੀ ਦੁੱਧ, ਬੁੱਢੀਆਂ ਨੇ ਜੇ ਗਰਮ ਕਰਨਾ ਨਾ, ਤੇ ਉਹਦੇ ਵਿੱਚ ਪਾ ਲੈਣੀ ਸ਼ੱਕਰ ਦੀ ਮੁੱਠ, ਵਿੱਚ ਸੌਂਫ ਪਾ ਲੈਣੀ ਥੋੜ੍ਹੀ ਜਿਹੀ, ਤੇ ਉਹ ਇੱਕ ਕਿਸਮ ਦੀ ਚਾਹ ਹੀ ਬਣ ਜਾਂਦੀ, ਤੇ ਉਹ ਪੀਣੀ। ਚਾਹ ਸ਼ਾਹ ਦਾ ਕੋਈ ਨਹੀਂ ਰਿਵਾਜ਼। ਹਾਂ। ਪਿੰਡ ਵਿੱਚ ਸਾਈਕਲ ਹੈ ਕਿਸੇ ਬੰਦੇ ਕੋਲ ਉੱਥੇ? ਨਹੀਂ, ਮੈਂ ਨਹੀਂ ਵੇਖੀ ਆਪਣੀ ਉਸ 'ਚ। ਟੋਕਾ ਮਸ਼ੀਨ ਕਿੰਨੇ ਕੁ ਲਾਈ ਦੀ? ਇਹ ਵੀ ਨਹੀਂ ਮੈਂ ਵੇਖੀ ਆਪਣੀ ਉਸ 'ਚ ਉੱਥੇ। ਰੇਡੂਆ ਹੈ ਕਿਸੇ ਕੋਲ?
ਨਹੀਂ ਜੁਦਾ ਵੀ ਨਹੀਂ, ਗੇਅਰ ਵੀ ਨਹੀਂ ਲਾਇਆ ਕਿਸੇ ਨੇ? ਨਹੀਂ ਕੱਖ ਵੀ ਨਹੀਂ ਸੀ ਉਦੋਂ, ਕੋਈ ਸ਼ੈ ਨਹੀਂ ਸੀ ਪੁੱਤਰ। ਇੱਧਰ ਆ ਕੇ ਸਭ ਕੁਝ ਵੇਖਿਆ। ਇੱਧਰ ਆ ਕੇ ਉਹ ਪਹਿਲਾਂ ਅਸੀਂ ਜਦੋਂ ਆਏ ਹਾਂ ਤੇ ਛੋਟਾ ਸੀ ਮੈਂ, ਫਿਰ ਜਦੋਂ ਤਾਂ ਆਇਆ ਤਾਂ ਹੱਥ ਵਾਲੇ ਢੋਕੇ ਹਨ, ਉਹਦੇ ਨਾਲ ਪੱਠੇ ਛੱਟੇ ਕੁਤਰਨੇ ਲੋਕਾਂ। ਹਾਂਜੀ, ਫਿਰ ਸਾਡੇ ਵੇਖਦੇ ਉਹ ਮਾਏ ਨੇ ਉਹ ਨਿਕਲ ਆਏ ਉਹ ਟੋਕੇ ਫੇਰਨ ਵਾਲੇ। ਫਿਰ ਮੋਟਰਾਂ ਆ ਗਈਆਂ। ਸਾਈਕਲ ਨਹੀਂ ਸੀ ਹੁੰਦੀ। ਮੈਂ ਤੈਨੂੰ ਦੱਸਣਾ ਵੀ ਸਾਈਕਲ ਮੈਂ ਲਈ ਸੰਨ 65 ਤੋਂ ਪਹਿਲਾਂ ਦੀ ਗੱਲ ਹੈ। 500 ਰੁਪਏ ਦੀ ਸ਼ਰਾਬ ਦੀ। ਅਤੇ ਮੈਨੂੰ ਮੇਰਾ 5 ਪਿੰਡ ਸਾਡੇ ਦੁਆਲੇ ਵੇਖਣ ਆਇਆ ਵੀ ਸ਼ਾਹਾਂ ਨੇ ਸਾਈਕਲ ਲਈ ਹੈ। ਹਾਂਜੀ, ਉਹ ਦੌਰ ਦੀਆਂ ਗੱਲਾਂ ਨੇ। ਹੁਣ ਤਾਂ ਮੁੱਲ ਹੀ ਕੋਈ ਨਹੀਂ ਕਿਸੇ ਸ਼ਾਇਦ ਦਾ। ਮੱਝ ਮੇਰੇ ਭਰਾ ਨੇ ਲਿਆਂਦੀ ਝੋਟੀ 500 ਰੁਪਏ ਦੀ ਪਹਿਲਣ, ਅਤੇ ਦੁਨੀਆ ਵੇਖਣ ਆਈ ਸ਼ਾਹਾਂ ਨੇ ਝੋਟੀ ਲਿਆਂਦੀ ਹੈ। ਹਾਂਜੀ, ਫਿਰ 500 ਦਾ ਨੋਟ ਆਇਆ ਸਾਡੇ ਕੋਲ। ਅਸੀਂ ਫੈਮਿਲੀ ਸਾਡੀ ਅਮੀਰ ਤਰੀਨ ਸੀ, ਖਾਂਦੇ ਪੀਂਦੇ, ਅਤੇ ਨਾਲੇ ਭਾਈ ਸਾਡਾ ਜਿਹੜਾ ਸੀ ਨਾ ਤਾਏ ਦਾ ਪੁੱਤਰ, ਉਹ ਕੰਮ ਕਰਦਾ ਰਿਹਾ ਸੀ ਡੰਗਰ ਲਿਆਉਣੇ ਦੇਣੇ। ਅਤੇ ਫਿਰ 500 ਦਾ ਨੋਟ ਆਇਆ ਅਤੇ ਕਈ ਲੋਕ ਵੇਖਣੇ ਸ਼ਾਹ ਜੀ ਦੱਸੋ ਕਿਹੋ ਜਿਹਾ ਹੈ। 500 ਦਾ ਨੋਟ ਹੈ। ਅੱਛਾ, ਤੇ ਨਲਕਾ ਵੀ ਤੁਸੀਂ ਇੱਥੇ ਆ ਕੇ ਦੇਖਿਆ? ਆ ਨਲਕਾ ਪਾਕਿਸਤਾਨ 'ਚ ਹੀ ਆ ਕੇ ਦੇਖਿਆ। ਉਹ ਉੱਥੇ ਤੇ ਹੋਏਗਾ ਬਹਰਾਲ ਮੈਨੂੰ ਨਹੀਂ। ਛੱਪੜ ਦਾ ਜ਼ਿਕਰ ਕਰ ਰਹੇ ਹੋ, ਛੱਪੜ ਕਿਹੜੇ ਪਾਸੇ ਸੀ ਪਿੰਡ ਦੇ? ਛੱਪੜ ਸਾਡੇ ਪਹਾੜ ਪਾਸੇ ਸੀ ਪਿੰਡੋਂ, ਅਤੇ ਬਿਲਕੁਲ ਪਿੰਡ ਦੇ ਨਾਲ ਸੀ। ਅਤੇ ਉਹਦੇ ਉੱਤੇ ਅੱਕਾਂ ਦੇ ਬੂਟੇ ਹੁੰਦੇ ਹਨ ਲੱਗੇ ਦੇ ਪਿੰਡ ਵਾਲੀ ਸਾਈਡ 'ਤੇ, ਅਤੇ ਉੱਥੋਂ ਦੀ ਲੰਘ ਕੇ ਉੱਧਰ ਜਾਣਾ। ਹਾਂਜੀ, ਇਹ ਪਾਣੀ ਛਾਣੀ ਪੀਂਦੇ ਰਹਿਣ ਡੰਗਰ? ਆਹ ਪਾਣੀ ਛਾਣੀ ਪੀਂਦੇ ਰਹਿਣਾ। ਉਦੋਂ ਪਾਣੀ ਛਾਣੀ ਸਾਫ਼ ਹੀ ਹੁੰਦੇ ਹਨ ਛੱਪੜਾਂ ਦੇ। ਅਤੇ ਜਦੋਂ ਇੱਧਰ ਆਏ ਹੋ ਕਿੰਨਾ ਕੁ ਟਾਈਮ ਲੱਗਾ ਇੱਥੇ ਪਹੁੰਚਣ ਦਾ? ਇੱਥੇ ਪਹੁੰਚਣ ਦਾ ਅਸੀਂ ਦੂਸਰੇ ਦਿਨ ਇੱਥੇ ਆ ਗਏ ਸਾਂ ਦਰਮਾਨ। ਸਾਰਾ ਸਮਾਨ ਲੈ ਆਏ ਹੋ ਨਾਲ? ਨਹੀਂ, ਸਾਰਾ ਸਮਾਨ ਕਿੱਥੇ, ਮੇਰੀ ਮਾਂ ਵੀ ਉੱਥੇ ਰਹਿ ਗਈ ਸੀ ਉੱਧਰ। ਉਹ ਵਿਚਾਰੀ ਲੱਤਾਂ ਤੋਂ ਹੀ ਨਹੀਂ ਸੀ, ਉੱਧਰ ਰਹਿ ਗਈ। ਅਤੇ ਉਦੋਂ ਤਾਂ ਮਾਵਾਂ ਪੁੱਤਰ ਨਹੀਂ ਹੁਣ ਸੰਭਾਲਦੀਆਂ ਜੀ। ਕਿਸੇ ਨੂੰ ਜੇ ਆਖੋ ਨਾ ਵੀ ਤੁਸੀਂ ਅੱਗੇ ਪਿੱਛੇ ਕਰੋ ਤਾਂ ਨਹੀਂ, ਉਦੋਂ ਆਪੋ ਆਪਣੀ ਪਈ ਦੀ ਸੀ। ਅੱਛਾ, ਉਹ ਬੜੀ ਪਰੇਸ਼ਾਨੀ ਵਾਲੀ ਗੱਲ ਸੁਣਾਈ ਤੁਸੀਂ ਕਿ ਉਹ ਮਜ਼ਦੂਰ ਸਨ ਲੱਤਾਂ ਤੋਂ। ਹਾਂ, ਉਹ ਫਿਰ ਮੇਰਾ ਪਿਓ ਮੈਨੂੰ ਚੁੱਕ ਕੇ ਨਾ ਅਤੇ ਲੈ ਆਇਆ, ਅਤੇ ਮੈਂ ਇਸ ਹਿਸਾਬ ਨਾਲ ਅਸੀਂ ਪਹੁੰਚ ਗਏ। ਫਿਰ ਅਸੀਂ ਆ ਕੇ ਉਸ ਮੁਹੱਲੇ ਰਹੇ, ਲਹਿੰਦੇ ਮੁਹੱਲੇ ਕੁਛ ਦਿਨ। ਉੱਥੋਂ ਫਿਰ ਅਸੀਂ ਨਿਕਲੇ ਅਤੇ ਚਲੇ ਗਏ ਜ਼ੋਹਰਵਾਲ ਕਾਫੀ ਦੇਰ ਰਹੇ। ਫਿਰ ਵਾਲਦ ਸਾਹਿਬ ਮੇਰੇ ਬਿਮਾਰ ਹੋ ਗਏ। ਇੱਥੇ ਆ ਸਾਡੇ ਮਰੀਜ਼ ਸਨ ਗਰਮੋਲੇ ਗੁੱਜਰ ਨੱਕੀ, ਉਹ ਆਖਣ ਲੱਗੇ ਵੀ ਮੈਨੂੰ ਉੱਥੇ ਛੱਡ ਆਓ। ਇੱਥੇ ਲਿਆਂਦਾ ਅਤੇ ਇੱਥੇ ਉਹ ਹੱਕ ਹੋ ਗਏ। ਵਾਲਦਾ ਸਾਹਿਬਾਂ ਫਿਰ ਉੱਥੇ ਰਹੀਆਂ? ਆਹ ਵਾਲਦਾ ਸਾਹਿਬ ਅਸੀਂ ਫਿਰ ਬਾਅਦ 'ਚ ਸੁਣਿਆ ਵੀ ਜਿਹੜੇ ਸਨ ਨਾ ਉੱਥੇ ਲੋਕ ਰਹਿਣ ਵਾਲੇ, ਉਹਨਾਂ ਨੇ ਉਹਨੂੰ ਸਾਂਭਿਆ ਅਤੇ ਮਾਰਿਆ ਨਹੀਂ, ਕਿਸੇ ਨੇ ਨਹੀਂ ਮਾਰਿਆ ਉਹਨਾਂ ਨੂੰ, ਆਪਣੀ ਆਈ ਨਾਲ ਹੀ ਵਫਾਤ ਪਾ ਗਏ ਨੇ। ਹਾਂ, ਅਤੇ ਹੁਣ ਤਾਂ ਅਸੀਂ ਤਾਂ ਗਏ ਵਾਲਦਾ ਮੇਰੀ ਦਾ ਮੁਹੰਮਦ ਬੀਬੀ, ਉਹ ਅਜੇ ਵੀ ਸਾਡੇ ਉੱਥੇ ਰਿਸ਼ਤੇਦਾਰ ਨੇ ਜੰਮੂ, ਆਉਂਦੇ ਜਾਂਦੇ ਨੇ। ਅਸੀਂ ਟੈਲੀਫੋਨ 'ਤੇ ਵੀ ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਉਹਨਾਂ ਦਾ? ਉਹਦਾ ਨਾਂ ਹੈ, ਬੀਬੀ ਦਾ ਨਾਂ ਹੈ ਗੁਲਾਮ ਫਾਤਮਾ, ਮੁੰਡੇ ਉਹਦੇ ਦਾ ਨਾਂ ਹੈ ਕਿਆ ਨਾਂ ਜੀ ਉਹਦਾ, ਸਾਲੇ ਮੇਰੇ ਹੁਣ 4-5 ਉੱਥੇ, ਉਹ ਵਿਚਾਰੇ ਮਰ ਭੁਰ ਗਏ ਨੇ, ਇੱਕ ਰਹਿੰਦਾ ਪਿਆ। ਕਦੇ ਦਿਲ 'ਚ ਖੁਆਇਸ਼ ਨਹੀਂ ਪੈਦਾ ਹੋਈ ਕਿ ਦੇਖੀਏ ਅਸੀਂ ਵੀ ਆਪਣਾ ਪਿੰਡ ਜਾ ਕੇ? ਬੜੀ ਖੁਆਇਸ਼ ਪੈਦਾ ਹੋਈ। ਇੱਕ ਵਾਰੀ ਅਸੀਂ ਉਹ ਪਾਸਪੋਰਟ ਵੀ ਬਣਵਾਏ ਅਤੇ ਵੀਜ਼ਾ ਨਹੀਂ ਲੱਗਾ ਸਾਡਾ। ਅਸੀਂ ਇਸਲਾਮਾਬਾਦ ਵੀ ਗਏ ਅਤੇ ਉਹਨਾਂ ਵੀ ਐਵੇਂ, ਉਹਨਾਂ ਆਖਿਆ ਜੀ ਉੱਥੋਂ ਚਿੱਠੀ ਲਿਆਓ ਉੱਧਰ ਦੀ, ਅਤੇ ਉਹਨਾਂ ਨੂੰ ਅਸੀਂ ਆਖਿਆ ਵੀ ਚਿੱਠੀ ਭੇਜੋ ਸਾਨੂੰ ਕੋਈ, ਵੀ ਸਾਡੇ ਰਿਸ਼ਤੇਦਾਰ ਨੇ ਅਜ਼ੀਜ਼ ਨੇ। ਉਹ ਵੀ ਇੱਟੇ ਪੱਟੇ ਕਰਦੇ ਰਹੇ, ਨਹੀਂ ਮੌਕਾ ਲੱਗਾ। ਬਹਰਹਾਲ ਉਹ ਆਏ ਨੇ 5-7 ਵਾਰੀ ਸਾਡੇ ਕੋਲ। ਇੱਥੇ ਆਏ ਨੇ? ਆਏ ਨੇ।
ਹੁਣ ਵੀ ਆਂਦੇ ਹੜਾ ਬਣਾ ਆਉਣਾ, ਪਤਾ ਨਹੀਂ ਹੁਣ ਅੱਲਾ ਜਾਣ। ਪਿੰਡੋਂ ਦੇਖ ਕੇ ਆਏ? ਬੜੇ ਲੋਕ ਹੋ ਕੇ ਆਏ ਨੇ, ਨੱਕੀਓ ਇੱਕ ਗਿਆ ਸੀ ਬੰਦਾ, ਨੱਕੀ 2-3 ਸਾਲ ਹੋ ਗਏ ਨੇ, ਉਹ ਵੀ ਆ ਕੇ ਸਾਨੂੰ ਮਿਲਿਆ। ਵੇਖ ਨਾ ਉਹ ਵਕਤ ਚੰਗਾ ਸੀ, ਕਿਆ ਚੰਗਾ ਹੈ? ਸਾਡੇ ਲਈ ਤਾਂ ਉਹ ਚੰਗਾ ਸੀ ਜੇ ਝੂਠ ਮਾਰੀਏ। ਫਿਰ ਉਦੋਂ ਕੋਈ ਫਿਕਰ ਨਹੀਂ ਸੀ, ਫਾਕਾ ਨਹੀਂ ਸੀ, ਲੈਣੀ ਨਹੀਂ ਸੀ, ਦੇਣੀ ਕਿੰਨੇ ਨਹੀਂ। ਕੁ ਗੈਰ ਮੁਸਲਿਮ ਲੋਕ ਸਨ ਪਿੰਡ 'ਚ? 1-2 ਘਰ, ਨਾ ਸ਼ਾਹ ਨਹੀਂ ਮੈਨੂੰ ਪਤਾ। ਵੈ ਕੋਈ ਮਿਸਤਰੀ ਹੋ ਗਿਆ ਜਾਂ ਕੋਈ ਮੋਚੀ ਜਾਂ ਮਤਲਬ ਸੱਜੇ ਲੋਕ ਆ ਕੇ ਪੁੱਤਰ ਅਸੀਂ ਬੜੇ ਖੱਜਲ ਹੋਏ। ਜ਼ੋਹਰ ਵਾਲਾ ਅਸੀਂ ਫਿਰ ਨਿਕਲ ਗਏ ਬਾਰੇ। ਅੱਛਾ। ਬਾਹਰ ਵੱਲ ਰਹੇ 6 ਮਹੀਨੇ ਖੱਜਲ ਖਰਾਬ ਹੁੰਦੇ, ਉਹ ਤਾਂ ਪਿਆਰ ਹੀ ਨਹੀਂ ਹਨ ਲੱਗਦੇ। ਫਿਰ ਬਾਹਰ ਤੋਂ ਨੱਸ ਕੇ ਆਏ ਪਿਛਾਂ, ਉਹ ਸਾਰੋਵਾਲ ਸਾਰੋ ਕੀ ਹੈ ਉਧਰ ਵਜ਼ੀਰਾਬਾਦ ਵੱਲ, ਉੱਥੇ ਰਹੇ ਕੋਈ ਸਾਲ। ਉੱਥੋਂ ਫਿਰ ਨੱਸੇ ਤੇ ਫਿਰ ਅਸੀਂ ਇਹ ਪਿੰਡ ਆਲ ਘੋੜਾ ਧਮਥਲ ਦੇ ਨਾਲ ਪਰਾਂ, ਉੱਥੇ ਫਿਰ ਅਸੀਂ ਪੱਕੀ ਰਿਹਾਇਸ਼ ਰੱਖੀ। ਅਤੇ ਉੱਥੋਂ ਫਿਰ ਇਸ ਤਰ੍ਹਾਂ ਨੱਸ ਭੱਜ ਕੇ ਅੱਗੇ ਪਿੱਛੇ। ਤੁਹਾਨੂੰ ਬੜਾ ਦੁੱਖ ਹੋਇਆ, ਤੁਸੀਂ ਆਪਣੇ ਜਿਹੜੇ ਆਪਣੀ ਦਾਸਤਾਨ ਸੁਣਾਈ, ਆਪਣੀ ਵਾਲਦਾ ਸਾਹਿਬਾ ਦਾ ਜ਼ਿਕਰ ਕੀਤਾ ਤੁਸੀਂ, ਔਰ ਇੱਧਰ ਆ ਕੇ ਤੁਹਾਡੇ ਨਾਲ ਕਿੰਨੀਆਂ ਤੁਹਾਨੂੰ ਪਰੇਸ਼ਾਨੀਆਂ ਉਠਾਉਣੀਆਂ ਪਈਆਂ, ਤੇ ਅੱਲਾਹ ਪਾਕ ਦਾ ਅਸੀਂ ਸ਼ੁਕਰ ਅਦਾ ਕਰਨੇ ਆ। ਪੁੱਤਰ ਹੁਣ ਤੇ ਅੱਲਾ ਦੀ ਬੜੀ ਮਿਹਰਬਾਨੀ ਹੈ, ਲੱਖ ਲੱਖ ਸ਼ੁਕਰ ਹੈ। ਬੱਚੇ ਕਮਾਉਂਦੇ ਖਾਂਦੇ, ਕਾਰੋਬਾਰ ਕਰਦੇ, ਜ਼ਮੀਨਾਂ ਭਾਂਡੇ, ਹਾਂਜੀ, ਪੋਤਰੀਆਂ ਪੋਤਰੇ, ਦੋਤਰੀਆਂ ਦੋਤਰੇ ਵਿਆਹ ਛੜੇ ਨੇ, ਵਿਆਹਣ ਵਾਲੇ ਨੇ ਕੋਈ। ਹੁਣ ਤਾਂ ਬੜੀ ਮੌਜ ਹੈ, ਮੈਨੂੰ ਸ਼ੁਕਰ ਹੈ ਅੱਲਾ ਪਾਕ ਦਾ। ਇਸ ਵੇਲੇ ਮੈਂ ਬੜਾ ਸੁਖੀ ਹਾਂ, ਲੇਕਿਨ ਤਕਲੀਫਾਂ ਬੜੀਆਂ ਵੇਖੀ। ਉਹ ਚੀਜ਼ਾਂ ਪੁੱਤਰਾ ਖਾ ਜਿਹੜੀਆਂ ਤੁਹਾਨੂੰ ਛਡਾਈਏ ਤੇ ਤੁਸੀਂ ਵੇਖੀਏ ਨਹੀਂ ਹੋਣੀਆਂ ਖਾ ਕੇ, ਸਮਝ ਗਿਆ। ਭੁੱਖ ਦੀ ਗੱਲ ਕਰ ਰਿਹਾ। ਤੇ ਹੁਣ ਤੇ ਮੇਰੇ ਮਾਲਕ ਇਹ ਜਿਹੜਾ ਜਿੱਥੇ ਅਸੀਂ ਬੈਠੇ ਤੇ ਆ, ਕੋਈ ਸ਼ੈਖਦਾਦੀ ਨਹੀਂ ਸੀ ਹੁੰਦੀ ਇੱਥੇ, ਕੱਖ ਨਹੀਂ ਸੀ ਹੁੰਦਾ। ਜਿੱਧਰ ਨੂੰ ਨਜ਼ਰ ਕਰਨੀ ਬੰਜਰ ਪਿਆ ਦਾ ਹੁੰਦਾ ਸੀ। ਇਹ ਫਿਰ ਲੋਕਾਂ ਨੂੰ ਸ਼ੌਰ ਆਇਆ, ਲੋਕਾਂ ਨੇ ਜਨਾਬ ਉਹ ਟਰਪੈਨਾਂ ਲਾ ਲਈਆਂ, ਪੈਲੀਆਂ ਵਾਹ ਲਈਆਂ। ਪੈਲੀਆਂ ਦਾ ਵੀ ਕੋਈ ਕਦਰ ਨਹੀਂ ਹੁੰਦਾ, ਕੋਈ ਆਬਾਦ ਕਰਨ ਦੇ। ਇਹ ਫਿਰ ਹੁਣ ਜਿਸ ਤਰ੍ਹਾਂ ਆਬਾਦਕਾਰੀਆਂ ਹੋਈਆਂ ਨੇ, ਹੁਣ ਤਾਂ ਅੱਲਾ ਦੀ ਮਿਹਰਬਾਨੀ ਨਾਲ 1 ਕਿੱਲੇ 'ਚ 20 ਜੀ ਰੋਟੀ ਖਾ ਸਕਦੇ ਨੇ ਸਾਲ ਦੀ, ਹਾਂਜੀ। ਉਦੋਂ ਬੜੀਆਂ ਤਕਲੀਫਾਂ ਅਤੇ ਦੁੱਖ ਸਨ। ਅਤੇ ਹੁਣ ਬੜੀ ਪੁੱਤਰ ਅੱਲਾ ਦੀ ਮਿਹਰਬਾਨੀ ਹੈ, ਸ਼ੁਕਰ ਹੈ ਅੱਲਾ ਪਾਕ ਦਾ। ਇਹ ਘਰ ਜਿਹੜਾ ਹੈ ਮੇਰੀ ਬੇਟੀ ਦਾ, ਵੱਡੀ ਦਾ, ਉਹਦਾ ਮਾਲਕ ਫੌਤ ਹੋ ਗਿਆ ਸੀ। ਮੈਂ ਉਹਨੂੰ ਇਹ ਜਗ੍ਹਾ ਲੈ ਕੇ ਤੇ ਬਣਾ ਦਿੱਤਾ ਮਕਾਨ ਇੱਥੇ। ਬੱਚੇ ਉਹਦੇ 3 ਨੇ, ਇੱਕ ਤਾਂ ਬਾਹਰ ਗਿਆ ਦਾ ਸੀ, ਆਇਆ ਦਾ ਹੁਣ। ਇੱਕ ਦੀ ਸ਼ਾਦੀ ਕਰ ਛੱਡੀ ਹੈ ਵੱਡੇ ਦੀ, ਉਹ ਸਿਆਲਕੋਟ ਹੁੰਦਾ। ਅਤੇ ਮੇਰਾ ਘਰ ਉਹ ਉੱਥੇ ਹੈ ਅੱਗੇ ਮਾਂ ਬਾਰਗਾ ਉਹਦੇ ਨਾਲ, ਅਸੀਂ ਉੱਥੇ ਰਹਿੰਦੇ, ਮੇਰੇ ਪੁੱਤਰ ਵੀ ਮੈਂ ਵੀ। ਅਤੇ ਮੈਂ ਫਿਰ ਸਵੇਰੇ ਇੱਥੇ ਨਿਕਲ ਆਉਣਾ, ਧੁੱਪ ਹੁੰਦੀ ਹੈ ਜ਼ਰਾ, ਇੱਥੇ ਆ ਕੇ ਲੰਮਾ ਆਪਣੇ ਘਰ ਆ। ਅਤੇ ਉਹ ਇਹ ਗੱਲ ਹੈ ਪੁੱਤਰਾ, ਅਸੀਂ ਮੁਸੀਬਤਾਂ ਬੜੀਆਂ ਵੇਖੀਆਂ ਨੇ ਜ਼ਿੰਦਗੀ 'ਚ, ਅਤੇ ਹੁਣ ਤਾਂ ਅਸੀਂ ਪਰੇਸ਼ਾਨੀ ਨਹੀਂ, ਹੁਣ ਤਾਂ ਅੱਲਾ ਦੀਆਂ ਮਿਹਰਬਾਨੀਆਂ ਨੇ ਸਭ ਹਰ ਪਾਸੇ। ਉਹ ਦਿਲ 'ਚ ਯਾਦ ਆਉਂਦੀ ਆ, ਉਹ ਯਾਦ ਆਉਂਦੀ, ਉਂਝ ਵਕਤ ਚੰਗੇ ਹਨ, ਹਿਰਸ ਮੁਹੱਬਤ ਪਿਆਰ, ਹਾਂਜੀ। ਅਤੇ ਹੁਣ ਤਾਂ ਕੋਈ ਗੱਲ ਹੀ ਨਹੀਂ, ਜਿਹਦਾ ਪਿਓ ਆ ਉਹਦਾ ਪਿਓ ਹੈ, ਜਿਹਦਾ ਮਾਂ ਹੈ ਉਹਦੀ ਮਾਂ ਹੈ, ਜਿਹਦੀ ਭੈਣ ਹੈ ਉਹਦੀ ਭੈਣ ਹੈ, ਬਾਕੀ ਕੋਈ ਗੱਲ ਨਹੀਂ, ਹਾਂਜੀ। ਅਤੇ ਸਾਨੂੰ ਬੜਾ ਦੁੱਖ ਵੀ ਲੱਗਾ ਤੁਹਾਡੀ ਗੱਲਬਾਤ ਸੁਣ ਕੇ ਕਿ ਤੁਹਾਡਾ ਨਾਲ ਕੀ ਬੀਤੀ। ਅਸੀਂ ਅੱਲਾਹ ਪਾਕ ਦਾ ਇਹ ਦੁਆ ਕਰਨੇ, ਅੱਲਾਹ ਪਾਕ ਤੁਹਾਨੂੰ ਅੱਲਾਹ ਪਾਕ ਹਮੇਸ਼ਾ ਬੜੀਆਂ ਪਰੇਸ਼ਾਨੀਆਂ ਪਹਿਲੇ ਦੁੱਖ ਲੱਗ ਚੁੱਕੇ ਨੇ, ਉਹਨਾਂ ਦਾ ਹਜ਼ਾਲਾ ਹੋ ਸਕੇ। ਅੱਲਾਹ ਪਾਕ ਮਿਹਰਬਾਨੀ ਕਰੇ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ। ਠੀਕ ਹੈ ਜੀ, ਹੁੰਦੇ ਰਹੋ। ਅੱਲਾਹ ਤੰਦਰੁਸਤੀ।